पंजाब ਦੇ ਵਿੱਚ ਸਰਕਾਰ ਭਗਵੰਤ ਮਾਨ ਦੀ ਹੈ ਜਾਂ ਭਗਵਾਨਪੁਰੀਏ ਦੀ ਹੈ। ਮਾਨ ਸਾਹਿਬ ਤੁਸੀਂ ਖੁਦ ਜਦੋਂ ਵਿਰੋਧੀ ਧਿਰ 'ਚ ਹੁੰਦੇ ਸੀਗੇ 2014-15 ਦੇ ਵਿੱਚ ਤੁਸੀਂ ਇਹਨਾਂ ਗੱਲਾਂ ਤੇ ਖੁਦ ਬੜੇ ਸਰਗਰਮ ਸੀਗੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀਗੇ, ਖਾਸ ਕਰਕੇ 2014 ਤੋਂ ਬਾਅਦ ਇਹ ਬੜੇ ਐਕਟਿਵ ਹੋਏ ਕਿਉਂਕਿ ਉਦੋਂ 4 MP ਜਿੱਤੇ ਸੀਗੇ ਆਮ ਆਦਮੀ ਪਾਰਟੀ ਦੇ ਤੇ ਅਕਾਲੀ ਦਲ ਦੀ ਸਰਕਾਰ ਸੀਗੀ ਤੇ ਉਦੋਂ ਭਗਵੰਤ ਮਾਨ ਬੜੀ ਸਰਗਰਮੀ ਦੇ ਨਾਲ ਕਈ ਸਮਾਜਿਕ ਮਸਲਿਆਂ ਤੇ ਖਾਸ ਕਰਕੇ ਡਰੱਗ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਤੇ ਬੜੀ ਬੇਬਾਕੀ ਦੇ ਨਾਲ ਬੋਲਦੇ ਸੀ। ਪਰ ਅੱਜ ਸਰਕਾਰ ਦੇ ਵਿੱਚ ਬੈਠੇ ਨੇ ਤੇ ਅੱਜ ਇਹਨਾਂ ਦੀ ਸਰਕਾਰ ਦੇ ਵਿੱਚ ਹੀ ਬਹੁਤ ਤਰ੍ਹਾਂ ਦੀਆਂ ਐਸੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਿਹਦੇ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਤਾਂ ਹੋ ਸਕਦਾ ਕਿ ਬਹੁਤ ਚੰਗੀ ਇੱਕ ਲੜਾਈ ਲੜੀ ਜਾ ਰਹੀ ਹੋਵੇ, ਪਰ ਮਾਫੀਆ ਵਾਲੇ ਪਾਸਿਓਂ ਸਰਕਾਰ ਦਾ ਜਿਹੜਾ ਕਾਰਜਕੁਸ਼ਲਤਾ ਜਾਂ ਸਰਕਾਰ ਦੀਆਂ ਸਰਗਰਮੀਆਂ ਜਾਂ ਜਿਸ ਸੰਜੀਦਗੀ ਦੇ ਨਾਲ ਵਿਰੋਧੀ ਧਿਰ ਦੇ ਵਿੱਚ ਹੋਣ ਵੇਲੇ ਭਗਵੰਤ ਮਾਨ ਸਾਹਿਬ ਖੁਦ ਇਹਨਾਂ ਮੁੱਦਿਆਂ ਨੂੰ ਚੁੱਕਦੇ ਹੁੰਦੇ ਸੀ, ਲੱਗਦਾ ਨਹੀਂ ਹੈ ਕਿ ਉਸ ਸੰਜੀਦਗੀ ਤੇ ਗੰਭੀਰਤਾ ਦੇ ਨਾਲ ਹੁਣ ਸਰਕਾਰ ਦੇ ਵਿੱਚ ਆਉਣ ਤੋਂ ਬਾਅਦ ਵੀ ਕੰਮ ਹੋ ਰਿਹਾ। ਪੰਜਾਬ ਦੇ ਵਿੱਚ ਪਿਛਲੇ ਦਿਨੀ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਨੇ ਸਰਕਾਰ ਦਾ ਮਾਫੀਆ ਪ੍ਰਤੀ ਢਿੱਲਾ ਰਵੱਈਆ ਹੋਣ ਦਾ ਦਾਅਵਾ ਪੇਸ਼ ਕੀਤਾ। ਇਹ ਘਟਨਾਵਾਂ ਇੱਕ ਨਹੀਂ, ਦੋ ਨਹੀਂ, ਬਲਕਿ ਦਰਜਨਾਂ ਨੇ ਤੇ ਇਹਨਾਂ ਘਟਨਾਵਾਂ ਤੇ ਜਿਹੜੇ ਵਿਰੋਧੀ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਜਿਹੜੇ ਤੰਜ਼ ਕਰ ਰਹੇ ਨੇ, ਅੱਜ ਦੀ ਇਸ ਰਿਪੋਰਟ ਦੇ ਵਿੱਚ ਅਕਾਲੀਆਂ, ਕਾਂਗਰਸੀਆਂ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਹੋਊਗੀ ਕਿ ਕਿਹਦੇ ਰਾਜ ਦੇ ਵਿੱਚ ਕੀ ਕੁਝ ਹੋਇਆ ਵਾ। ਜੇਕਰ ਭਗਵੰਤ ਮਾਨ ਤੋਂ ਹੀ ਆਪਾਂ ਸ਼ੁਰੂਆਤ ਕਰ ਲਈਏ ਕਿਉਂਕਿ ਮੌਜੂਦਾ ਸਰਕਾਰ ਹੈ ਤੇ ਇਸੇ ਨੂੰ ਸਵਾਲ ਕਰਨਾ ਬਣਦਾ, ਦੂਜਿਆਂ ਨੂੰ ਬਾਅਦ ਦੇ ਵਿੱਚ ਕਰਾਂਗੇ। ਭਗਵੰਤ ਮਾਨ ਸਰਕਾਰ ਦੇ ਇਸੇ ਜੋ ਹੁਣ ਕਾਰਜਕਾਲ ਚੱਲ ਰਿਹਾ ਤੇ ਇਸੇ ਸਾਲ ਦੀਆਂ ਜੋ ਘਟਨਾਵਾਂ ਵਾਪਰੀਆਂ ਉਹਦੇ ਤੋਂ ਸ਼ੁਰੂਆਤ ਕਰਾਂਗੇ। 30 ਜਨਵਰੀ ਦੀ ਗੱਲ ਹੈ ਜਦੋਂ ਫਲੌਰ ਦੇ ਵਿੱਚ ਇੱਕ ਧਰਨਾ ਲੱਗਿਆ ਹੁੰਦਾ। ਧਰਨਾ ਕਿਉਂ ਲੱਗਦਾ? ਕਿਉਂਕਿ ਉੱਥੋਂ ਨੇੜੇ ਇੱਕ ਪਿੰਡ ਲਖਣਪਾਲ ਹੈ ਤੇ ਉੱਥੋਂ ਦੇ ਨਸ਼ਾ ਵਿਰੋਧੀ ਫਰੰਟ ਦੇ ਆਗੂ ਨੇ ਤੇ ਪਿੰਡ ਲਖਣਪਾਲ ਦੇ ਨੰਬਰਦਾਰ ਨੇ ਰਾਮ ਗੋਪਾਲ ਸ਼ਰਮਾ ਜੀ ਦਾ ਉਸ ਤੋਂ ਪਹਿਲਾਂ ਵਾਲੇ ਦਿਨ ਦੇ ਵਿੱਚ ਲੰਘੀ ਰਾਤ ਕਤਲ ਹੋ ਜਾਂਦਾ। ਇਹ ਕਤਲ ਨਸ਼ੇ ਤਸਕਰਾਂ ਨੇ ਜਾਂ ਕਹਿ ਲਏ ਕਿ ਮਾਫੀਏ ਨੇ ਰਵਾਇਤੀ ਹਥਿਆਰਾਂ ਦੇ ਨਾਲ ਕੀਤਾ ਹੁੰਦਾ, ਸਿਰਫ ਇਸ ਕਰਕੇ ਕਿਉਂਕਿ ਰਾਮ ਗੋਪਾਲ ਸ਼ਰਮਾ ਨਸ਼ੇ ਦੇ ਮਾਮਲੇ ਦੇ ਵਿੱਚ ਲਗਾਤਾਰ ਸਰਗਰਮ ਸੀ ਤੇ ਉਹ ਆਪਣੀ ਆਵਾਜ਼ ਨਸ਼ੇ ਦੇ ਖਾਤਮੇ ਦੇ ਲਈ ਲਗਾਤਾਰ ਬੁਲੰਦ ਕਰ ਰਹੇ ਸੀਗੇ। ਪਰ ਰਾਮ ਗੋਪਾਲ ਸ਼ਰਮਾ ਦੇ ਪਰਿਵਾਰ ਨੂੰ ਮਿਲਿਆ ਕਿ 5 ਲੱਖ ਰੁਪਏ ਦਾ ਚੈੱਕ, ਸਰਕਾਰੀ ਸਕੂਲ ਦੇ ਉੱਤੇ ਉਹਨਾਂ ਦਾ ਨਾਮ ਤੇ ਹੋਰ ਕੁਛ ਨਹੀਂ, ਇੰਨਾ ਹੀ ਕੁਛ। ਪਰ ਉਹ ਜਿਹੜਾ ਕੰਮ ਕਰ ਰਹੇ ਸੀਗੇ ਉਹ ਸੀ ਪੰਜਾਬ ਨੂੰ ਬਚਾਉਣ ਦੀ ਇੱਕ ਲੜਾਈ ਲੜ ਰਹੇ ਸੀਗੇ। ਉਹ ਨਸ਼ਾ ਵਿਰੋਧੀ ਫਰੰਟ ਦੇ ਆਗੂ ਸੀਗੇ ਤੇ ਪਿੰਡ ਲਖਣਪਾਲ ਦੇ ਉਹ ਨੰਬਰਦਾਰ ਸੀਗੇ। ਉਸ ਤੋਂ ਬਾਹਰ ਅੱਗੇ ਆ ਜਾਓ, ਲਾਲੜੂ ਦੀ ਸ਼ਾਮਲਾਟ ਜ਼ਮੀਨ ਦੇ ਵਿੱਚੋਂ ਕੁਝ ਰੇਤੇ ਦੇ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਲੋਕ ਆ ਉਹ ਰੇਤਾ ਕੱਢ ਰਹੇ ਸੀਗੇ। ਇੱਕ ਜਿਹੜਾ ਗੁਰਚਰਨ ਸਿੰਘ ਹੈ ਉੱਥੋਂ ਉਹਨਾਂ ਨੂੰ ਰਾਤ ਦੇ ਹਨੇਰੇ ਦੇ ਵਿੱਚੋਂ ਰੋਕਦਾ ਵਾ ਕਿ ਤੁਸੀਂ ਇੱਥੋਂ ਰੇਤਾ ਕਾਹਤੋਂ ਕੱਢ ਰਹੇ ਆ। ਇਸ ਰੋਕਣ ਦੀ ਕੀਮਤ ਗੁਰਚਰਨ ਸਿੰਘ ਨੂੰ ਆਪਣੀ ਜਾਨ ਦੀ ਕੀਮਤ ਦੇ ਕੇ ਚੁਕਾਉਣੀ ਪਈ। 60 ਸਾਲਾ ਇਸ ਵਿਅਕਤੀ ਤੇ ਟਰੈਕਟਰ ਟਰਾਲੀ ਚੜਾ ਦਿੱਤਾ। ਬੇਖੌਫ, ਸਰਕਾਰ ਤੋਂ ਬੇਖੌਫ ਹੋਏ ਇਹ ਰੇਤ ਮਾਫੀਏ ਦੇ ਨਾਲ ਜੁੜੇ ਲੋਕ ਹੈ। ਉਹਦਾ ਪੁੱਤ ਇਸ ਜਾਨਲੇਵਾ ਹਮਲੇ ਦੇ ਵਿੱਚ ਮਸਾਂ ਬਚਿਆ, ਵਾਲ ਬਚਿਆ। ਰੇਤ, ਬੱਜਰੀ ਤੇ ਪੱਥਰ ਦਾ ਗੈਰ ਕਾਨੂੰਨੀ ਖਨਨ ਕਰਨ ਵਾਲਿਆਂ ਨੂੰ ਕਿਸੇ ਦਾ ਖੌਫ ਨਹੀਂ ਹੈ। ਸਿਆਸਤਦਾਨਾਂ, ਅਫਸਰਾਂ ਤੇ ਖਨਨ ਮਾਫੀਏ ਦੇ ਗੱਠਜੋੜ ਨੂੰ ਉਹਨਾਂ ਨੂੰ ਇਹ ਤਾਕਤ ਦਿੰਦਾ ਤੇ ਉਹ ਇਹਨਾਂ ਕੀਮਤੀ ਸਰੋਤਾਂ ਦੀ ਖੁੱਲ੍ਹੀ ਲੁੱਟ ਦੇ ਰਾਹ ਦੇ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਧਮਕਾ ਸਕਣ, ਚਾਹੇ ਉਹ ਪੁਲਿਸ ਹੋਵੇ, ਚਾਹੇ ਖਨਨ ਤੇ ਟਰਾਂਸਪੋਰਟ ਵਿਭਾਗ ਦੇ ਅਫਸਰ ਹੋਣ, ਚਾਹੇ ਵਾਤਾਵਰਨ ਪ੍ਰੇਮੀ ਜਾਂ ਮੌਜੂਦਾ ਮਾਮਲੇ ਵਾਂਗ ਸਥਾਨਕ ਵਾਸੀ ਹੀ ਕਿਉਂ ਨਾ ਹੋਣ। ਅਗਲੀ ਗੱਲ ਕਰਦੇ ਹਾਂ। ਇਹ ਤਾਂ ਸੀਗੀ ਇੱਕ ਤਾਂ ਰੇਤ ਮਾਫੀਏ ਦੀ ਗੱਲ ਹੋ ਗਈ, ਇੱਕ ਡਰੱਗ ਮਾਫੀਏ ਦੀ ਗੱਲ ਹੋ ਗਈ ਜਿਹੜਾ ਫਲੋਰ ਦੇ ਵਿੱਚ ਧਰਨਾ ਲੱਗਿਆ ਸੀ। ਸੰਗਰੂਰ ਦੇ ਸੁਨਾਮ ਦੇ ਜਗਤਪੁਰਾ ਬਸਤੀ ਦੀ ਇੱਕ ਵੀਡੀਓ ਲਗਾਤਾਰ ਸਿਆਸੀ ਮੁੱਦਾ ਬਣੀ ਹੈ। ਵੀਡੀਓ ਦੇ ਵਿੱਚ ਕੁਝ ਲੋਕ ਇੱਕ ਵਿਅਕਤੀ ਨੂੰ ਬੇਹੱਦ ਬੇਰਹਿਮੀ ਦੇ ਨਾਲ ਕੁੱਟਦੇ ਨਜ਼ਰ ਆ ਰਹੇ ਨੇ, ਕੁਝ ਲੋਕ ਨੇੜੇ ਦੇਖ ਵੀ ਰਹੇ ਨੇ। ਜ਼ਮੀਨ ਉੱਪਰ ਪਿਆ ਇਹ ਵਿਅਕਤੀ ਆਪਣੇ ਆਪ ਨੂੰ ਬਚਾਉਣ ਦੇ ਲਈ ਤਰਲੇ ਕੱਢ ਰਿਹਾ ਵਾ, ਪਰ ਕੁਝ ਵਿਅਕਤੀ ਉਹਦੀਆਂ ਲੱਤਾਂ ਤੇ ਸਰੀਰ ਤੇ ਲੋਹੇ ਦੀਆਂ ਰਾਡਾਂ ਦੇ ਨਾਲ ਕੁੱਟਮਾਰ ਕਰਦੇ ਰਹਿੰਦੇ ਨੇ। ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਉਦੋਂ ਤੱਕ ਜਦੋਂ ਤੱਕ ਉਹ ਬੰਦਾ ਅਦਮ ਹੋਇਆ ਤੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਨਹੀਂ ਪਹੁੰਚ ਜਾਂਦਾ। ਉਸ ਨੂੰ ਰਾਡਾਂ ਦੇ ਨਾਲ ਇੰਨਾ ਕੁੱਟਿਆ ਜਾਂਦਾ ਕਿ ਉਹ ਤੁਰਨ ਦੇ ਸਮਰੱਥ ਨਹੀਂ ਰਹਿੰਦਾ। ਪਹਿਲਾਂ ਉਹਨੂੰ ਸੰਗਰੂਰ ਦੇ ਹਸਪਤਾਲ ਪਹੁੰਚਾਇਆ ਜਾਂਦਾ, ਫਿਰ ਉਹਨੂੰ ਉਸ ਤੋਂ ਬਾਅਦ ਰੈਫਰ ਕਰ ਦਿੱਤਾ ਜਾਂਦਾ ਬਠਿੰਡਾ ਏਮਜ਼ ਵਾਸਤੇ। ਇਹ ਘਟਨਾ 15 ਫਰਵਰੀ ਦੀ ਹੈ ਤੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੁੰਦੀ ਹੈ ਤੇ ਇਸ ਘਟਨਾ ਨੂੰ ਲੈ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਟਵਿੱਟਰ ਦੇ ਉੱਤੇ
ਇਸ ਘਟਨਾ ਨੂੰ ਚੁੱਕਦੇ ਨੇ, ਇਸ ਵੀਡੀਓ ਨੂੰ ਚੁੱਕਦੇ ਨੇ ਕਿ ਇਹ ਗਲਤ ਹੋ ਰਿਹਾ। ਇਹ ਚੰਗੀ ਗੱਲ ਹੈ ਕਿ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਇਹ ਗੱਲਾਂ ਚੁੱਕਣੀਆਂ ਚਾਹੀਦੀਆਂ ਨੇ ਪ੍ਰਮੁੱਖਤਾ ਦੇ ਨਾਲ। ਚਲੋ ਅੱਗੇ ਆਉਣੇ ਆਪਾਂ। ਅੰਮ੍ਰਿਤਸਰ ਦੇ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਬੁਲੰਦ ਹੁੰਦੇ ਆ ਕਿ 16 ਫਰਵਰੀ ਦੀ ਗੱਲ ਹੈ ਕਿ ਰਾਣੀ ਕਾ ਬਾਗ ਇਲਾਕੇ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ 22.5 ਲੱਖ ਰੁਪਏ ਦੀ ਲੁੱਟ ਹੋ ਜਾਂਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ। ਬੈਂਕ ਦੀ ਲੁੱਟ ਦੀ ਵੀ ਇੱਕ ਮਿਸਾਲ ਤੁਹਾਨੂੰ ਦੇਤੀ ਆ। ਸ਼ਰਾਬ ਮਾਫੀਏ ਨੇ ਜਗਤਪੁਰਾ ਦੇ ਵਿੱਚ ਇੱਕ ਬੰਦੇ ਨੂੰ ਕੁੱਟਿਆ ਰਾਡਾਂ ਦੇ ਨਾਲ, ਸ਼ਰੇਆਮ ਦਿਨ ਦਿਹਾੜੇ ਚਿੱਟੇ ਦਿਨ ਕੁੱਟਿਆ। ਰੇਤ ਮਾਫੀਏ ਨੇ ਲਾਲੜੂ ਪਿੰਡ ਦੀ ਜ਼ਮੀਨ ਦੇ ਵਿੱਚੋਂ ਰੇਤਾ ਕੱਢ ਰਿਹਾ ਸੀ ਕੋਈ ਬੰਦਾ, ਉਹਨੂੰ ਰੋਕਣ ਤੇ ਗੁਰਚਰਨ ਸਿੰਘ ਨੂੰ ਮਾਰ ਦਿੱਤਾ ਵਾ। ਰਾਮ ਗੋਪਾਲ ਸ਼ਰਮਾ ਲਖਣਪਾਲ ਪਿੰਡ ਫਲੌਰ ਦੇ ਵਿੱਚ ਪੈਂਦਾ ਵਾ, ਉੱਥੋਂ ਉਹਨਾਂ ਨੂੰ ਇਸ ਕਰਕੇ ਮਾਰ ਦਿੱਤਾ ਗਿਆ ਕਿਉਂਕਿ ਉਹ ਨਸ਼ਾ ਵਿਰੋਧੀ ਫਰੰਟ ਦੇ ਆਗੂ ਸੀਗੇ। ਤੁਹਾਨੂੰ ਯਾਦ ਹੋਣਾ ਵਾ ਕੁਝ ਦਿਨ ਪਹਿਲਾਂ ਹੀ ਪੰਜਾਬੀ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀਗਾ। ਉਸ ਟੂਰਨਾਮੈਂਟ ਦੇ ਵਿੱਚ 4 ਮੈਚ ਹੁੰਦੇ ਅਤੇ ਉਸ ਤੋਂ ਬਾਅਦ ਟੀਮਾਂ ਖੇਡਣ ਤੋਂ ਇਨਕਾਰ ਕਰ ਦਿੰਦੀਆਂ। ਸੋਸ਼ਲ ਮੀਡੀਆ 'ਤੇ ਚਰਚਾ ਇਹ ਚੱਲਦੀ ਹੈ ਕਿ ਇਹ ਟੂਰਨਾਮੈਂਟ ਗੈਂਗਸਟਰਾਂ ਨੇ ਰੁਕਵਾਇਆ ਵਾ ਅਤੇ ਟੀਮਾਂ ਨੇ ਉਹਨਾਂ ਦੇ ਦਬਾਅ ਹੇਠ ਖੇਡਣ ਨੂੰ ਨਾ ਕਰ ਦਿੱਤੀ ਆ। ਉਸ ਤੋਂ ਬਾਅਦ ਫਿਰ ਲੋਕਾਂ ਨੇ ਸਵਾਲ ਵੀ ਚੁੱਕਿਆ ਕਿ ਪੰਜਾਬ ਦੇ ਵਿੱਚ ਸਰਕਾਰ ਭਗਵੰਤ ਮਾਨ ਦੀ ਹੈ ਜਾਂ ਭਗਵਾਨਪੁਰੀਏ ਦੀ ਹੈ। ਉਸ ਤੋਂ ਵੀ ਪਹਿਲਾਂ ਤੁਹਾਨੂੰ ਪਤਾ ਹੈ ਕਿ ਜਿਵੇਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ, ਦਿਨ ਦਿਹਾੜੇ ਕਤਲ ਕੀਤਾ ਜਾਂਦਾ, ਸੰਦੀਪ ਨੰਗਲੰਬੀਆਂ ਦਾ ਕਤਲ ਕੀਤਾ ਜਾਂਦਾ, ਤਾਂ ਪੰਜਾਬ ਦੇ ਵਿੱਚ ਇਹ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਮਾਨ ਸਾਹਿਬ ਤੁਸੀਂ ਖੁਦ ਜਦੋਂ ਵਿਰੋਧੀ ਧਿਰ 'ਚ ਹੁੰਦੇ ਸੀਗੇ 2014-15 ਦੇ ਵਿੱਚ, ਤੁਸੀਂ ਇਹਨਾਂ ਗੱਲਾਂ ਉੱਤੇ ਖੁਦ ਬੜੇ ਸਰਗਰਮ ਸੀਗੇ ਔਰ ਚੰਗੀ ਗੱਲ ਇਹ ਹੈ ਕਿ ਲੋਕ ਸਭਾ ਦੇ ਵਿੱਚ ਵੀ ਤੁਸੀਂ ਪੰਜਾਬ ਦੀ ਗੱਲ ਚੁੱਕਦੇ ਰਹੇ। ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ, ਅੱਜ ਪੰਜਾਬ ਦੇ ਹੈੱਡ ਆਫ ਸਟੇਟ ਹੋ ਤੁਸੀਂ, ਅਤੇ ਅੱਜ ਤੁਹਾਡੇ ਰਾਜ ਦੇ ਵਿੱਚ ਇਹ ਚੀਜ਼ਾਂ ਵਾਪਰ ਰਹੀਆਂ ਨੇ। ਜਿਸ ਤਰੀਕੇ ਨਾਲ ਤੁਸੀਂ ਚੁੱਕਦੇ ਸੀ ਲੱਗਦਾ ਸੀਗਾ ਕਿ ਤੁਸੀਂ ਬੜੀ ਗੰਭੀਰਤਾ ਅਤੇ ਬੜੀ ਸੰਜੀਦਗੀ ਦੇ ਨਾਲ ਇਹਨਾਂ ਘਟਨਾਵਾਂ 'ਤੇ ਕੰਮ ਕਰੋਗੇ। ਆਹ ਪੰਜਾਬ ਦੇ ਵਿੱਚ ਹੁਣੇ ਇੱਕ ਵੀਡੀਓ, ਜਦੋਂ ਇਹ ਰਿਪੋਰਟ ਬਣਾ ਰਹੇ ਸੀ ਉਦੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਉੱਤੇ। ਇੱਕ ਬੰਦੇ ਦੀਆਂ ਉਂਗਲਾਂ ਦਿਨ ਦਿਹਾੜੇ ਸ਼ਰਾਬ ਮਾਫੀ ਨੇ ਇਸ ਕਰਕੇ ਕੱਟ ਦਿੱਤੀਆਂ ਇੱਕ ਕਿਰਚ ਟਾਈਪ ਹਥਿਆਰ ਦੇ ਨਾਲ ਕਿ ਉਹ ਬੰਦਾ ਮੁਖਬਰੀ ਕਰਨ ਦਾ ਉਹਦੇ 'ਤੇ ਦੋਸ਼ ਸੀਗਾ ਜਾਂ ਸ਼ੱਕ ਸੀਗਾ। ਇੰਨੇ ਬੁਲੰਦ ਹੌਸਲੇ ਕਿ ਨਾ ਕੋਈ ਰੇਤ ਮਾਫੀ ਵਾਲਾ ਡਰ ਰਿਹਾ, ਉਹ ਟਰੈਕਟਰ ਚੜ੍ਹਾ ਰਿਹਾ ਜਿਹੜਾ ਉਹਨੂੰ ਰੋਕਦਾ, ਜਿਹੜਾ ਨਸ਼ਾ ਵਿਰੋਧੀ ਫਰੰਟ ਦਾ ਆਗੂ ਉਹਦਾ ਕਤਲ ਕਰ ਦਿੱਤਾ ਜਾਂਦਾ, ਜਿਹੜਾ ਕੋਈ ਨਸ਼ੇ ਦੀ ਜਿਹਦੇ 'ਤੇ ਸ਼ੱਕ ਆ ਉਹਦੀਆਂ ਲੱਤਾਂ ਭੰਨ ਦਿੱਤੀਆਂ ਜਾਂਦੀਆਂ ਜਾਂ ਉਹਦੀਆਂ ਉਂਗਲਾਂ ਕੱਟ ਦਿੱਤੀਆਂ ਜਾਂਦੀਆਂ ਸ਼ਰੇਆਮ। ਹੁਣ ਇਹ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਲਗਾਤਾਰ, ਇਹ ਵੀ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਹਵਾਲੇ ਦੇ ਨਾਲ। ਟੂਰਨਾਮੈਂਟਾਂ ਦੇ ਵਿੱਚ ਕਿਸੇ ਦੇ ਨਾਮ 'ਤੇ ਟੂਰਨਾਮੈਂਟ ਨਹੀਂ ਕਰਾ ਸਕਦੇ ਲੋਕ। ਸੇ ਪੰਜਾਬ ਦੇ ਹਾਲਾਤ ਜਾ ਕਿੱਧਰ ਨੂੰ ਰਹੇ ਨੇ। ਰਹੀ ਗੱਲ ਹੁਣ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ, ਉਹਨਾਂ ਨੂੰ ਵੀ ਚੇਤਾ ਕਰਵਾ ਦਈਏ। ਉਹਨਾਂ ਨੇ ਵੈਸੇ ਇਹਨਾਂ ਨੂੰ ਮੁੱਦਿਆਂ ਨੂੰ ਚੁੱਕਿਆ ਪ੍ਰਮੁੱਖਤਾ ਦੇ ਨਾਲ, ਉਹਨਾਂ ਦਾ ਕੰਮ ਵੀ ਹੈ ਇਹ। ਵਿਰੋਧੀ ਧਿਰਾਂ ਦਾ ਕੰਮ ਹਮੇਸ਼ਾ ਇਹੀ ਹੁੰਦਾ ਕਿ ਸਰਕਾਰ ਨੂੰ ਉਹ ਟਕੋਰ ਕਰਦੇ ਰਹਿਣ, ਸਰਕਾਰ ਨੂੰ ਯਾਦ ਕਰਾਉਂਦੇ ਰਹਿਣ ਕਿ ਤੁਹਾਡੇ ਇਹ ਫਰਜ਼ ਬਣਦੇ ਆ। ਪਰ ਉਹਨਾਂ ਦੇ ਆਪਦੇ ਰਾਜ ਦੇ ਵਿੱਚ ਕੀ ਕੁਛ ਹੋਇਆ ਮੈਂ ਤੁਹਾਨੂੰ ਦੱਸ ਦਿੰਦਾ। ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਆ ਜਿਹਦੇ ਵਿੱਚ ਟਾਈਟਲ ਸੀਗਾ ਲਿਕਰ ਮਾਫੀਆ ਕਿਲਸ 1 ਮੋਰ ਇਨ ਪੰਜਾਬ, ਅਤੇ ਇਹ ਰਿਪੋਰਟ ਜਿਹੜੀ ਛਪੀ ਸੀ ਅਕਤੂਬਰ 14 2016 ਦੇ ਵਿੱਚ ਇਹ ਰਿਪੋਰਟ ਛਪੀ ਸੀ। ਜਲੰਧਰ ਦੇ ਵਿੱਚ ਇੱਕ ਬੰਦੇ ਦਾ ਮਰਡਰ ਕਰ ਦਿੱਤਾ ਜਾਂਦਾ ਸਿਰਫ ਮਹਿਜ਼ ਉਸ ਤੋਂ ਇੱਕ ਦਿਨ ਬਾਅਦ ਜਦੋਂ ਮਾਨਸਾ ਦੇ ਵਿੱਚ ਇੱਕ ਦਲਿਤ ਭਾਈਚਾਰੇ ਦੇ ਯੂਥ ਨੂੰ ਮਾਰ ਦਿੱਤਾ ਗਿਆ ਸੀ ਲਿਕਰ ਮਾਫੀਏ ਨੇ। ਅਤੇ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਜਿਹਦਾ ਨਾਮ ਆ ਮਨੀਸ਼ ਲੂਥਰਾ, 29 ਸਾਲ ਦੀ ਉਮਰ ਹੈ, ਅਤੇ ਇਹਦੇ ਉੱਤੇ ਇਹ ਦੋਸ਼ ਸੀਗਾ ਜਾਂ ਇਹਦੇ ਉੱਤੇ ਸ਼ੱਕ ਸੀਗਾ ਕਿ ਇਹ ਲਿਕਰ ਮਾਫੀਏ ਦੀਆਂ ਜਾਣਕਾਰੀਆਂ ਜਿਹੜੀਆਂ ਨੇ ਲਿਕਰ ਮਾਫੀਏ ਦਾ ਗੈਰ ਕਾਨੂੰਨੀ ਧੰਦਾ ਕਰਦਾ, ਕਾਰੋਬਾਰ ਕਰਦਾ ਲਿਕਰ ਮਾਫੀਏ ਦੇ ਨਾਲ ਜੁੜ ਕੇ। ਸੋ ਜਿਹੜਾ ਅਸਲੀ ਜਿਹੜੀ ਸ਼ਰਾਬ ਵੇਚਣ ਵਾਲੇ ਸੀਗੇ ਜਾਂ ਹੋਰ ਤਰ੍ਹਾਂ ਦਾ ਲਿਕਰ ਮਾਫੀਆ, ਉਹਨਾਂ ਨੇ ਇਹ ਬੰਦੇ ਨੂੰ ਮਾਰ ਦਿੱਤਾ। 29 ਸਾਲ ਦੀ ਉਮਰ ਸੀ। ਅਤੇ ਜਿਹੜੀ ਇਸ ਤੋਂ ਪਹਿਲਾਂ ਸੁਖਚੈਨ ਸਿੰਘ 20 ਸਾਲਾਂ ਦਾ ਜਿਹੜਾ ਦਲਿਤ ਭਾਈਚਾਰੇ ਦੇ ਵਿੱਚੋਂ ਸੀਗਾ, ਉਹਦੀ ਇੱਕ ਲੱਤ ਕੱਟ ਦਿੱਤੀ ਸੀ ਉਹਦਾ ਮਰਡਰ ਕਰਕੇ। ਮਾਨਸਾ ਦੀ ਘਟਨਾ ਵਾ। ਅਤੇ ਦਸੰਬਰ 2015 ਦੇ ਵਿੱਚ ਇਸੇ ਅਕਾਲੀ ਸਰਕਾਰ ਦੇ ਵਿੱਚ ਭੀਮ ਟਾਂਕ ਕਤਲਕਾਂਡ ਹੋਇਆ ਸੀਗਾ ਹਬੋਰ ਦੇ ਵਿੱਚ, ਜਿਹਦੇ ਦੋਸ਼ ਲੱਗੇ ਸੀਗੇ ਸ਼ਿਵਲਾਲ ਡੋਡੇ ਦੇ ਉੱਤੇ, ਜਿਹੜਾ ਕਿ ਖੁਦ ਅਕਾਲੀ ਲੀਡਰ ਸੀਗਾ। ਉਹਨੂੰ ਵੀ ਕਈ ਥਾਵਾਂ ਤੋਂ ਵੱਢ ਟੋਕੋ ਦੀ ਹੋਈ ਸੀਗੀ। ਉਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੀ ਬਹੁਤ ਜ਼ਿਆਦਾ ਆਲੋਚਨਾ ਹੋਈ ਸੀਗੀ ਉਸ ਮਾਮਲੇ ਦੇ ਵਿੱਚ। ਅਤੇ ਰਹੀ ਗੱਲ ਕਾਂਗਰਸੀਆਂ ਦੀ, ਕਾਂਗਰਸੀਆਂ ਦੇ ਰਾਜ ਦੇ ਵਿੱਚ ਤਾਂ ਬੜੀ ਅਜੀਬੋ-ਗਰੀਬ ਘਟਨਾ ਵਾਪਰੀ। ਇੱਕ ਖਬਰ ਛਪੀ ਸੀਗੀ ਅਗਸਤ 21, 2020 ਦੇ ਵਿੱਚ, ਇੱਕ ਰਿਪੋਰਟ ਛਪੀ ਸੀ ਦੀ ਟ੍ਰਿਬਿਊਨ ਦੇ ਵਿੱਚ। ਉਹਦਾ ਮਜ਼ਮੂਨ ਇਹ ਸੀਗਾ ਕਿ ਰਾਜ ਸਭਾ ਦੇ ਵਿੱਚ MP ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ
ਆਪਦੀ ਹੀ ਕਾਂਗਰਸ ਸਰਕਾਰ ਤੇ ਦੋਸ਼ ਲਾਏ ਕਿ ਇਹ ਸਾਡੀ ਜਿਹੜੀ ਸਰਕਾਰ ਆ ਇਹ ਵੱਖ-ਵੱਖ ਤਰ੍ਹਾਂ ਦੇ ਮਾਫੀਏ ਨੂੰ ਨਜਿੱਠਣ ਦੇ ਵਿੱਚ ਬੜੀ ਫੇਲ ਸਾਬਤ ਹੋਈ ਹੈ। ਸੋ ਇਸ ਤੋਂ ਬਾਅਦ ਹੁਣ ਅਸੀਂ ਕੀ ਕਹੀਏ, ਜਦੋਂ ਸਰਕਾਰ ਦੇ 2 ਮੈਂਬਰ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਇਹ ਗੱਲ ਕਹਿ ਰਹੇ ਕਿ ਸਾਡੀ ਸਰਕਾਰ ਨਾ ਰੇਤ ਮਾਫੀਏ ਤੇ ਕਾਬੂ ਕਰ ਸਕੀ, ਨਾ ਉਹ ਡਰੱਗ ਮਾਫੀਏ ਤੇ, ਨਾ ਟਰਾਂਸਪੋਰਟ ਮਾਫੀਏ ਤੇ, ਨਾ ਹੋਰ ਤਰ੍ਹਾਂ ਦੇ ਮਾਫੀਏ ਜਿੰਨੇ ਵੀ ਸੀਗੇ। ਪਰ ਭਗਵੰਤ ਮਾਨ ਖੁਦ ਇਹਨਾਂ ਮੁੱਦਿਆਂ ਤੇ ਬੜੀ ਸਰਗਰਮੀਆਂ ਦਿਖਾਉਂਦੇ ਰਹੇ, ਬੜੀ ਸਿਆਸਤ ਵੀ ਉਹਨਾਂ ਨੇ ਕੀਤੀ। ਚਲੋ ਵਿਰੋਧੀ ਧਿਰ ਦੇ ਵਿੱਚ ਸੀਗੇ, ਪਰ ਮਾਨ ਸਾਹਿਬ ਅੱਜ ਕਿਉਂ ਨਹੀਂ ਤੁਹਾਡੇ ਤੋਂ ਕਾਬੂ ਹੋ ਰਿਹਾ? ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਵਾਪਰ ਰਹੀਆਂ ਨੇ। ਠੀਕ ਹੈ, ਤੁਸੀਂ ਭ੍ਰਿਸ਼ਟਾਚਾਰ ਦੇ ਮਸਲੇ ਤੇ ਲੜਾਈ ਲੜ ਰਹੇ ਹੋ, ਚੰਗੀ ਗੱਲ ਹੈ। ਤੁਸੀਂ ਹੋਰ ਮਸਲਿਆਂ ਤੇ ਬੜੇ ਐਕਟਿਵ ਨਜ਼ਰ ਆ ਰਹੇ ਹੋ, ਠੀਕ ਹੈ, ਪਰ ਮਾਫੀਏ ਤੇ ਨੱਥ ਕੌਣ ਪਾਊਗਾ? ਕੀ ਪੰਜਾਬ ਦੇ ਲੋਕ ਇਸ ਤਰ੍ਹਾਂ ਹੀ ਸਹਿਮ ਦੇ ਵਿੱਚੋਂ ਗੁਜ਼ਰਦੇ ਰਹਿਣਗੇ? ਕੀ ਨਸ਼ੇ ਦੇ ਵਿਰੁੱਧ ਗੱਲ ਚੁੱਕਣੀ ਗੁਨਾਹ ਵਾ? ਕੀ ਰੇਤ ਦੀ ਮਾਈਨਿੰਗ ਰੋਕਣੀ ਗੁਨਾਹ ਵਾ? ਕੀ ਪੁਲਿਸ ਨੂੰ ਜਾਣਕਾਰੀਆਂ ਦੇਣਾ ਗੁਨਾਹ ਵਾ? ਔਰ ਇਹ ਅੱਜ ਦੀ ਸਰਕਾਰ 'ਚ ਨਹੀਂ ਗਾ, ਇਹ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਇਹੋ ਜਿਹਾ ਕੁਝ ਹੁੰਦਾ ਰਿਹਾ। ਪਰ ਉਹਨਾਂ ਦੀਆਂ ਘਟਨਾਵਾਂ ਕੋਟ ਕਰਕੇ ਤੁਹਾਨੂੰ ਡਿਫੈਂਡ ਕਰਨਾ ਸਾਡਾ ਮਕਸਦ ਨਹੀਂ ਹੈ। ਸਾਡਾ ਮਕਸਦ ਇਹ ਹੈ ਕਿ ਸਾਰੀਆਂ ਹੀ ਸਿਆਸੀ ਧਿਰਾਂ ਨੂੰ ਇਹਨਾਂ ਸਵਾਲਾਂ ਦੇ ਕਟਹਿਰਿਆਂ ਦੇ ਵਿੱਚ ਖੜਾ ਕੀਤਾ ਜਾਵੇ। ਸੋ ਨੱਥ ਪਾਓ ਇਸ ਮਾਫੀਏ ਨੂੰ, ਜਿਹੜਾ ਕਿ ਪੰਜਾਬ ਦੇ ਵਿੱਚ ਹਰ ਰੋਜ਼ ਕਿਸੇ ਦੀ ਲੱਤ ਬਾਂਹ ਤੋੜ ਰਿਹਾ, ਹਰ ਰੋਜ਼ ਕਿਸੇ ਦਾ ਕਤਲ ਕਰ ਰਿਹਾ। ਕਾਰੋਬਾਰ ਕਰਨ ਤੋਂ ਕੋਈ ਨਹੀਂ ਰੋਕਦਾ, ਪਰ ਜੇਕਰ ਕੋਈ ਬੰਦਾ ਤੁਹਾਡੇ ਕਾਰੋਬਾਰ ਤੇ ਇਤਰਾਜ਼ ਕਰ ਰਿਹਾ ਤਾਂ ਉਹਦਾ ਮਤਲਬ ਲੱਤਾਂ ਤੋੜਨਾ ਨਹੀਂ ਹੈ। ਜੇਕਰ ਤੁਸੀਂ ਕਾਨੂੰਨੀ ਕਰ ਰਹੇ ਹੋ ਤਾਂ ਉਹ ਕਾਰੋਬਾਰ ਉਸ ਬੰਦੇ ਦੀ ਤੁਸੀਂ ਸ਼ਿਕਾਇਤ ਕਰੋ, ਇਹ ਤੁਹਾਡੇ ਕੋਲ ਆਪਸ਼ਨ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।